अस्सलाम वालेकुम दोस्तों, मैं काशिफ हुसैन संधू ਤੁਹਾਡੀ ਖidmat ਵਿੱਚ अर्ज कर रहा दोस्तों। मैं पिछली वीडियो ਵਿੱਚ ਤੁਹਾਨੂੰ ਇਹ ਕਿਹਾ ਸੀ ਕਿ ਮੈਂ ਪੰਜਾਬ ਦੇ ਬਾਰੇ 'ਚ ਪੰਜਾਬ ਦੀ ਜਿਹੜੀ ਜ਼ੁਬਾਨ ਹੈ ਉਹਦੇ ਬਾਰੇ 'ਚ ਜਿਹੜੀ ਗਵਾਹੀਆਂ ਨੇ ਪੰਜਾਬੀ ਅਦਬ ਦੇ ਵਿੱਚ ਪਿਛਲੇ 500 ਸਾਲ ਦੀਆਂ ਤੁਹਾਡੀ ਖidmat ਵਿੱਚ ਪੇਸ਼ ਕਰਾਂਗਾ। ਦੋਸਤੋ, ਤੁਹਾਨੂੰ ਪਤਾ ਹੈ ਕਿ ਜਦੋਂ ਸ਼ਾਇਰ ਆਪਣੀ ਜ਼ੁਬਾਨ ਦਾ ਨਾਮ ਲਿਖਦਾ ਤਾਂ ਝੂਠ ਤੇ ਬੋਲਦਾ ਨਹੀਂ। ਉਹ ਆਪਣੀ ਜ਼ੁਬਾਨ ਦਾ ਉਹੀ ਨਾਮ ਦੱਸਦਾ ਜਿਹੜਾ ਉਹਦੀ ਜੂਹ ਦੇ ਵਿੱਚ ਰਿਵਾਜ ਹੈ, ਜਿਹੜਾ ਮੁਸਤਮਲ ਹੈ, ਜਿਹੜਾ ਇਸਤੇਮਾਲ ਹੁੰਦਾ ਹੈ। ਤੇ ਇਸ ਤੋਂ ਵੱਡੀ ਗਵਾਹੀ ਪੰਜਾਬ ਦੇ ਵਜੂਦ ਦੇ ਬਾਰੇ 'ਚ ਨਹੀਂ ਹੋ ਸਕਦੀ, ਕਿਉਂਕਿ ਸ਼ਾਇਰ ਜਿਹੜੀ ਆਪਣੀ ਜ਼ੁਬਾਨ ਔਰ ਆਪਣੇ ਇਲਾਕੇ ਦੇ ਬਾਰੇ 'ਚ ਨਾਮ ਵਰਤਦਾ ਹੈ ਉਹੀ ਅਥੈਂਟਿਕ ਹੁੰਦਾ ਹੈ। ਪੰਜਾਬ ਦੇ ਬਾਰੇ ਜਿਹੜੇ ਪੰਜਾਬ ਦੁਸ਼ਮਣ ਔਰ ਉਹਦੇ ਸ਼ਰੀਕ ਬਹੁਤ ਗੱਲਾਂ ਕਰਦੇ ਨੇ ਕਿ ਜੇ ਅੰਗਰੇਜ਼ ਨੇ ਸੂਬਾ ਬਣਾਇਆ ਸੀ ਜਾਂ ਮੁਗਲਾਂ ਦੇ ਦੌਰ 'ਚ ਇਹ ਬਣਾਇਆ ਗਿਆ, ਤੇ ਇਹ ਸਾਰੀ ਗੱਲਾਂ ਤੋਂ ਉਹਦਾ ਜਿਹੜਾ ਨਾ ਸਾਰਾ ਅਬਤਾਲ ਹੋ ਜਾਏਗਾ ਔਰ ਇਹ ਗਲਤ ਸਾਬਤ ਹੋ ਜਾਏਗਾ। ਇਹ ਦੋਸਤੋ, ਮੈਂ ਤੁਹਾਨੂੰ ਤਕਰੀਬਨ ਪਿਛਲੇ 500 ਸਾਲ ਤੋਂ ਲੈ ਕੇ ਹੁਣ ਤੱਕ ਉੱਪਰਲੇ ਪੰਜਾਬ ਤੋਂ ਲੈ ਕੇ ਥੱਲੜੇ ਪੰਜਾਬ ਤੱਕ, ਡੇਰਾ ਗਾਜ਼ੀ ਖਾਨ ਤੱਕ, ਬਹਾਵਲਪੁਰ ਤੱਕ, ਮੀਰਪੁਰ ਤੋਂ ਲੈ ਕੇ ਲਾਹੌਰ ਤੱਕ ਸਾਰੇ ਇਲਾਕਿਆਂ ਦੇ ਹਵਾਲੇ ਤੁਹਾਡੇ ਅੱਗੇ ਰੱਖਾਂਗਾ। ਜਦੋਂ ਤੁਸੀਂ ਅੰਦਾਜ਼ਾ ਕਰ ਲਓਗੇ ਕਿ ਪੰਜਾਬੀ ਦਾ ਲਫ਼ਜ਼ ਸਾਡੇ ਇਸ ਪੰਜਾਬ ਦੇ ਲੋਕ ਕਿੰਨੇ ਅਰਸੇ ਦਾ ਵਰਤ ਰਹੇ ਨੇ ਔਰ ਇਹ ਕਿੰਨਾ ਮਜ਼ਬੂਤ ਹਵਾਲਾ ਹੈ ਸਾਡੀ ਹੋਂਦ ਦਾ। ਤੇ ਤੁਸੀਂ ਇਸ ਸਿਲਸਿਲੇ ਦੇ ਵਿੱਚ ਸਭ ਤੋਂ ਪਹਿਲੇ ਜਿਹੜੀ ਚੀਜ਼ ਮੇਰੇ ਕੋਲੋਂ ਸੁਣੋਗੇ ਉਹ ਹੈ ਜਨਾਬ ਗੰਜ ਬਖਸ਼। ਹਜ਼ਰਤ ਨੌਸ਼ਾ ਗੰਜ ਬਖਸ਼ ਜਿਹੜੇ ਨੇ ਜੀ, ਇਹ ਬੜੀ ਮਸ਼ਹੂਰ ਸੂਫੀ ਹਸਤੀ ਨੇ ਸਾਡੇ ਪੰਜਾਬ ਦੇ। ਇਹ ਮੰਡੀ ਬਾਉਦੀਨ ਦੇ ਕੋਲ ਇਹਨਾਂ ਦਾ ਮਜ਼ਾਰ ਹੈ ਜੀ। 1552 ਦੇ ਵਿੱਚ ਸਾਨੂੰ ਜਿਹੜਾ ਸਭ ਤੋਂ ਪਹਿਲਾ ਮਜ਼ਬੂਤ ਹਵਾਲਾ ਪੰਜਾਬੀ ਜ਼ੁਬਾਨ ਦੇ ਬਾਰੇ 'ਚ ਮਿਲਦਾ ਹੈ ਕਿ ਕਿਸੇ ਨੇ ਆਪਣੀ ਜ਼ੁਬਾਨ ਨੂੰ ਪੰਜਾਬੀ ਆਖਿਆ ਹੋਵੇ, ਉਹ ਸਾਨੂੰ ਨੌਸ਼ਾ ਗੰਜ ਬਖਸ਼ ਸਾਹਿਬ ਕੋਲ ਮਿਲਦਾ ਹੈ। ਉਹ ਆਪਣੇ ਕਲਾਮ ਦੇ ਵਿੱਚ ਕਹਿੰਦੇ ਨੇ ਕਿ ਪੰਜਾਬੀ ਵਿੱਚ ਕਿਉਂ ਪੜ੍ਹੋ, ਪੜ੍ਹੋ ਅਰਬੀ ਵਿੱਚ। ਪੰਜਾਬੀ ਵਿੱਚ ਕਿਉਂ ਪੜ੍ਹੋ, ਪੜ੍ਹੋ ਅਰਬੀ ਵਿੱਚ। ਤੋਰਾ ਕਲਮਾ ਅਰਬ ਹੈ, ਪੜ੍ਹੇ ਨਾ ਹੋਵੇ ਜ਼ਿਚ। ਇਹ ਨੌਸ਼ਾ ਗੰਜ ਬਖਸ਼ ਸਾਹਿਬ ਜਿਹੜੇ ਨੇ, ਇਹਨਾਂ ਨੇ 1552 'ਚ ਉੱਪਰਲੇ ਪੰਜਾਬ 'ਚ ਮੰਡੀ ਬਾਉਦੀਨ ਦੇ ਕੋਲ ਇਹਨਾਂ ਦਾ ਮਜ਼ਾਰ ਹੈ, ਇਹਨਾਂ ਨੇ ਇਹ ਗੱਲ ਫਰਮਾਈ ਸੀ। ਇਹ ਸਭ ਤੋਂ ਪਹਿਲਾ ਹਵਾਲਾ ਯਾਦ ਰੱਖਿਆ ਜੀ। ਉਸ ਤੋਂ ਬਾਅਦ ਤੁਸੀਂ ਅੱਗੇ ਟੁਰੋ ਤੇ ਹਾਫਿਜ਼ ਬਰਖੁਰਦਾਰ ਆਉਂਦੇ ਨੇ, ਬੜੇ ਮਸ਼ਹੂਰ ਸ਼ਾਇਰ ਨੇ ਪੰਜਾਬ ਦੇ, ਜਿਨ੍ਹਾਂ ਨੇ ਮਿਰਜ਼ਾ ਸਾਹਿਬਾਂ ਵੀ ਲਿਖੀ ਹੈ। ਉਹ ਆਪਣੀ ਕਿਤਾਬ ਜਿਹੜੀ ਹੈ ਮਫਤਾਹੁਲ ਫਿਕਾ, ਉਹਦੇ ਵਿੱਚ ਫਰਮਾਉਂਦੇ ਨੇ, ਹਜ਼ਰਤ ਨੁਮਾਨ ਦਾ ਫਰਮਾਇਆ, ਇਸ ਵਿੱਚ ਉਹ ਮਸਾਇਲ ਤੁਰਤ ਪੰਜਾਬੀ ਆਖ ਸੁਣਾਵੇ ਜੇ ਕੋ ਹੋਵੇ ਮਾਇਲ। ਅੱਛਾ ਜੀ, ਹੁਣ ਅੱਗੇ ਚੱਲੋ। ਇਹੀ ਹਾਫਿਜ਼ ਬਰਖੁਰਦਾਰ ਨੇ ਇਹ ਇੱਕ ਹੋਰ ਇਹਨਾਂ ਦਾ ਸ਼ੇਰ ਜਿਹੜਾ ਹੈ ਬੜਾ ਮਸ਼ਹੂਰ ਹੈ, ਲੇਕਿਨ ਉਹ ਬਿਹਤਰ ਹੈ ਕਿ ਇਹਨਾਂ ਦੇ ਦੋ ਹਵਾਲੇ ਹੋ ਗਏ ਨੇ ਤੇ ਇੱਕੋ ਹਵਾਲਾ ਕਾਫੀ ਹੈ, ਕਿਉਂਕਿ ਟਾਈਮ ਸਾਡੇ ਕੋਲ ਥੋੜਾ ਸ਼ਾਰਟ ਹੈ ਔਰ ਮੈਂ ਤੁਹਾਨੂੰ 40-50 ਹਵਾਲੇ ਦੇਣੇ ਨੇ, ਤਾਂ ਉਹ ਜਲਦੀ ਇਹਨਾਂ ਨੂੰ ਅਖਤਤਾਮ ਕਰ ਲਈਏ। ਅੱਛਾ, ਇਹਨਾਂ ਤੋਂ ਅੱਗੇ ਜਨਾਬ ਮੌਲਵੀ ਕਮਾਲੁਦੀਨ ਸਾਹਿਬ ਨੇ। ਪਿੱਛੇ ਤੁਸੀਂ ਹਵਾਲੇ ਜਿਹੜੇ ਦੋ ਦੇਖ ਲਏ ਨੇ, ਉਹਨਾਂ ਦੀ ਤਾਰੀਖ ਜਿਹੜੀ ਹੈ, ਪਹਿਲੇ ਦੀ 1552 ਨੌਸ਼ਾ ਗੰਜ ਬਖਸ਼ ਸਾਹਿਬ ਦੀ, ਤੇ ਦੂਸਰੇ ਹਜ਼ਰਤ ਹਾਫਿਜ਼ ਬਰਖੁਰਦਾਰ ਦੀ ਇਹ ਹੋ ਗਈ ਜੀ 1669। ਇਹ ਤੁਸੀਂ ਹੁਣ ਟਾਈਮ ਜਿਹੜਾ ਆਪਸ 'ਚ ਤੁਸੀਂ ਦੇਖ ਲਿਆ ਜੇ ਕਿ 1552 ਇੱਕ ਸਦੀ ਬਾਅਦ ਹਾਫਿਜ਼ ਬਰਖੁਰਦਾਰ ਦਾ ਹਵਾਲਾ ਆਉਂਦਾ। ਉਸ ਤੋਂ ਬਾਅਦ ਤੀਸਰਾ ਹਵਾਲਾ ਜਿਹੜਾ ਆਉਂਦਾ ਸਾਡੇ ਕੋਲ ਉਹ ਮੌਲਵੀ ਕਮਾਲਦੀਨ ਸਾਹਿਬ ਦਾ। 1708 'ਚ ਉਹਨਾਂ ਦੀ ਕਿਤਾਬ ਹੈ ਇੰਤਖਾਬੁਲ ਕੁਤਬ। ਉਹਦੇ ਵਿੱਚ ਉਹ ਕਹਿੰਦੇ ਨੇ, ਵੇਖ ਕਿਤਾਬਾਂ ਮਸਲੇ ਜੋੜੇ ਵਿੱਚ ਜ਼ਬਾਨ ਪੰਜਾਬੀ, ਯਾਦ ਕਰੋ ਤੇ ਪੜ੍ਹੋ ਹਮੇਸ਼ਾ ਨਾਲ ਤਬੀਅਤ ਤਾਜ਼ੀ। ਇਸ ਤੋਂ ਅੱਗੇ ਚੱਲੋ ਤੇ ਸਾਡੇ ਕੋਲ ਆਉਂਦੇ ਨੇ ਜੀ ਮੀਆਂ ਮੁਹੰਮਦ ਸਦੀਕ ਲਾਲੀ। ਇਹ ਚਨਿਓਟ ਦੇ ਰਹਿਣ ਵਾਲੇ ਸਨ ਜੀ, ਮਕਾਮ ਲਾਲੀਆਂ, ਜ਼ਿਲ੍ਹਾ ਚਨਿਓਟ। ਤੁਹਾਨੂੰ ਪਤਾ ਹੀ ਹੈ ਕਿ ਲਾਲੀਆਂ ਜਿਹੜਾ ਉਹ ਲਾਲੀ ਤੋਂ ਜਾਂ ਲਾਲੀਆਂ ਤੋਂ ਨਿਕਲਿਆ ਤੇ ਉਸ ਮਕਾਮ ਦੇ ਸ਼ਾਇਰ ਸਨ। ਔਰ ਇਹਨਾਂ ਦੀ ਕਿਤਾਬ ਹੈ ਬਹਿਰੁਲ ਇਸ਼ਕ। ਇਹ ਜਨਾਬ ਲਿਖੀ ਗਈ ਹੈ 1725 ਦੇ ਵਿੱਚ, ਔਰ ਯਾਨੀ ਕਿ ਮੌਲਵੀ ਕਮਾਲਦੀਨ ਤੋਂ 14-15 ਸਾਲ ਦੇ ਬਾਅਦ। ਇਹ ਕਹਿੰਦੇ ਨੇ, ਇੱਕ ਸ਼ੇਰ ਹੈ ਇਹਨਾਂ ਦਾ, ਉਹਦੀ ਇੱਕੋ ਮੈਂ ਮਿਸਰਾ ਪੜਾਂਗਾ, 17ਵੀਂ ਹਦੀਸ ਨਬੀ ਦੀ ਆਖ ਸਦੀਕ ਪੰਜਾਬੀ। ਅੱਛਾ ਜੀ, ਹੁਣ ਅੱਗੇ ਚਲੀਏ। ਇਹ ਹੁਣ ਸਾਡੇ ਕੋਲ ਹੈਗੇ ਨੇ ਜੀ ਡੇਰਾ ਗਾਜ਼ੀ ਖਾਨ ਦੇ ਕਾਜ਼ੀ ਇਮਾਮ ਬਖਸ਼ ਸ਼ੇਰਵੀ। ਇਹ ਫਰਮਾਉਂਦੇ ਨੇ ਆਪਣੀ ਕਿਤਾਬ ਬਾਗੋ ਬਹਾਰ ਦੇ ਵਿੱਚ, ਇਹ 1897 ਦੇ ਵਿੱਚ ਇਹਨਾਂ ਦੀ ਪਬਲਿਸ਼ ਹੋਈ ਹੈ ਜੀ। ਇਹ ਫਰਮਾਉਂਦੇ ਨੇ, ਬਾਦ ਅਜ਼ਾਂ ਵਿੱਚ ਉਰਦੂ ਥਏ ਤਾਲੀਫ ਹੁਕਮ ਸੁਬਹਾਨੇ, ਹੁਣ ਬੋਲੀ ਪੰਜਾਬੀ ਜੋੜੇ ਕਿੱਸੇ ਬਹੁਤ ਪੁਰਾਣੇ। ਇਸ ਤੋਂ ਬਾਅਦ ਜਨਾਬ ਸਾਡੇ ਕੋਲ ਮੌਲਵੀ ਅੱਲਾ ਬਖਸ਼ ਖਾਦਮ ਨੇ। ਇਹ ਮੁਜ਼ੱਫਰਗੜ੍ਹ ਦੇ ਨੇ। ਇਹ ਕਹਿੰਦੇ ਨੇ, ਬੁਲਬੁਲ ਬਿਸਤਾਂ ਸ਼ੇਰ ਪੰਜਾਬੀ, ਸ਼ੀਰ ਸ਼ਕਰ ਅਸ਼ਆਰ ਏ, ਕੁਰਬੋ ਜਵਾਰ ਪੰਜਾਬ ਅੰਦਰ ਖੁਦ ਇਹ ਸ਼ਾਇਰ ਜਰਾਰ ਹੈ। ਇਹਨਾਂ ਦਾ ਮਕਾਮ ਹੈ ਜੀ ਮੁਜ਼ੱਫਰਗੜ੍ਹ, ਤੇ ਮੌਲਵੀ ਅੱਲਾ ਬਖਸ਼ ਖਾਦਮ ਇਹਨਾਂ ਦਾ ਨਾਮ ਹੈ, ਔਰ ਇਹਨਾਂ ਦੀ ਤਸਨੀਫ ਹੈ ਹੀਰ ਰਾਂਝਾ 1933 ਦੀ। ਦੋਸਤੋ, ਹੁਣ ਮੈਂ ਤੁਹਾਨੂੰ ਤਾਰੀਖ ਦੇ ਹਵਾਲੇ ਨਾਲ ਥੋੜ੍ਹਾ ਜਿਹਾ ਤੁਹਾਨੂੰ ਜਿਹੜੀ ਤਾਰੀਖਾਂ ਦੱਸੀਆਂ ਨੇ, ਹੁਣ ਥੋੜ੍ਹਾ ਜਿਹਾ ਇਹ ਕੁਛ ਰੈਂਡਮਲੀ ਅੱਗੇ ਤੁਹਾਨੂੰ ਦੱਸਾਂਗਾ। ਉਹਦੇ ਵਿੱਚ ਕੁਛ ਪਹਿਲੇ ਦੇ ਸ਼ਾਇਰ ਹੋਣਗੇ, ਕੁਛ ਬਾਅਦ ਦੇ ਹੋਣਗੇ,
ਉਹ ਥੋੜ੍ਹਾ ਜਿਹਾ ਤੁਹਾਨੂੰ 4-5 ਸ਼ਹਿਰਾਂ ਤੱਕ ਤਰਤੀਬ ਨਾਲ ਦੱਸਿਆ, ਤੇ ਹੁਣ ਤਰਤੀਬ ਨਹੀਂ ਹੋਵੇਗੀ, ਹੁਣ ਮੁਤਵਾਤਰ ਤੁਹਾਨੂੰ ਦੱਸਦਾ ਜਾਵਾਂਗਾ। ਅੱਛਾ ਸਰ, ਤੁਸੀਂ ਡੇਰਾ ਗਾਜ਼ੀ ਖਾਨ ਤੇ ਮੁਜ਼ੱਫਰਗੜ੍ਹ ਦਾ ਸੁਣ ਲਿਆ, ਹੁਣ ਅੱਗੇ ਹੈ ਮੁਲਤਾਨ ਦੀ ਵਾਰ। ਇਹ ਸੋਭਾ ਵਲਦ ਫਾਜ਼ਲ ਬਲੋਚ ਇਹਨੇ ਲਿਖੀ ਸੀ ਜੀ। ਤਕਰੀਬਨ ਲਿਖਤ ਦੀ ਤਾਰੀਖ ਹੈ ਜੀ ਜਦੋਂ ਮੁਲਤਾਨ ਦੇ ਅੰਗਰੇਜ਼ਾਂ ਦਾ ਕਬਜ਼ਾ ਹੋਇਆ। ਇਹ 1850 ਤੋਂ 60 ਦੇ ਦਰਮਿਆਨ ਦੀ ਇਹ ਸ਼ੇਰ ਆਖਿਆ ਹੋਇਆ ਉਹਨਾਂ ਨੇ। ਔਰ ਸ਼ੇਰ ਹੈ ਕਿ ਬਾਤ ਕਹੀ ਅੰਗਰੇਜ਼ ਇਹਾ, ਫਿਰ ਨਾਲ ਦੀਵਾਨ ਅਲਾਇਆ, ਸੂਬੇ ਕੋਲ ਪੰਜਾਬੀ ਸਾਹਿਬ ਚਾਹ ਮੌਕੂਫ ਕਰਾਇਆ। ਹੁਣ ਅੱਗੇ ਚੱਲਦੇ ਹਾਂ ਜੀ। ਸਾਡੇ ਕੋਲ ਹੁਣ ਹੈ ਨਾਦਰ ਸ਼ਾਹ ਦੀ ਵਾਰ। ਇਹ ਨਾਦਰ ਸ਼ਾਹ ਦੀ ਜਿਹੜੀ ਵਾਰ ਹੈ ਜੀ, ਇਹ ਤਕਰੀਬਨ ਲਿਖੀ ਗਈ ਹੈ ਨਾਦਰ ਸ਼ਾਹ ਦੇ ਹਮਲੇ ਤੋਂ ਥੋੜ੍ਹੇ ਅਰਸੇ ਬਾਅਦ, ਯਾਨੀ 18ਵੀਂ ਸਦੀ ਦੇ ਦੀ ਤਾਰੀਖ ਬਣਦੀ ਹੈ। ਔਰ ਇਹਦੇ ਵਿੱਚ 3 ਅਸ਼ਾਰ ਨੇ ਜਿਹੜਾ ਉਹਨਾਂ ਦੀ ਵਾਰ ਦੇ ਵਿੱਚ ਮੌਜੂਦ ਨੇ। ਨਜਾਬਤ ਸ਼ਾਹਪੁਰੀ ਸਾਹਿਬ ਦੇ, ਇਹ ਸ਼ਾਹਪੁਰ ਸਰਗੋਧੇ ਦੇ ਰਹਿਣ ਵਾਲੇ ਸਨ, ਅਤੇ ਇਹ 3 ਸ਼ਹਿਰ ਜਿਹੜੇ ਨੇ ਉਹਨਾਂ ਵਿੱਚ ਲਫ਼ਜ਼ ਪੰਜਾਬੀ ਜਾਂ ਪੰਜਾਬ ਵਰਤਿਆ। ਉਹ ਕਹਿੰਦੇ ਨੇ ਅਸਾਂ ਵੀ ਫਕਰ ਕਦੀਮ ਦੇ ਸ਼ਾਹ ਵਾਂਗ ਅਮੀਰਾਂ, ਮੁਲਕ ਪੰਜਾਬ ਵਲੈਤ ਸਾਡਾ ਹਿੰਦ ਜਾਗੀਰਾਂ। ਉਹ ਬਾਕੀ ਨਾ ਛੱਡ ਗਿਆ ਕੁਝ ਬੋ ਆਬਾਦੀ, ਮਾਲ ਵਲੈਤ ਲੁੱਟ ਕੇ ਲੈ ਗਏ ਪੰਜਾਬੀ। ਇੱਕ ਅੱਧਾ ਸ਼ੇਰ ਇਹਨਾਂ ਦਾ ਵੀ ਸਕਿਪ ਕਰਦੇ ਹਾਂ ਜੀ, ਟਾਈਮ ਘੱਟ ਹੈ। ਅੱਛਾ, ਇੱਕ ਹੁਣ ਇਹ ਆ ਜਾਂਦੇ ਨੇ ਜੀ ਸਾਡੇ ਕੋਲ ਵਾਰਾਂ, ਬਾਰ ਦੀਆਂ ਵਾਰਾਂ। ਬਾਰ ਦੀਆਂ ਵਾਰਾਂ ਜਿਹੜੀਆਂ ਨੇ ਤਕਰੀਬਨ 18ਵੀਂ ਸਦੀ ਦੇ ਵਿੱਚ ਜ਼ਿਆਦਾਤਰ ਲਿਖੀਆਂ ਗਈਆਂ ਨੇ। ਔਰ ਉਹ ਅਸੀਂ ਨਸਲ ਦਰ ਨਸਲ ਜਿਹੜੇ ਉਹਨਾਂ ਦੇ ਮਿਰਾਸੀ ਨੇ, ਉਹਨਾਂ ਨੇ ਜਿਹੜੀ ਨਕਲ ਕੀਤੀਆਂ ਨੇ ਉੱਥੋਂ ਲੈ ਕੇ ਤੇ ਕਿਤਾਬ ਇਹਨਾਂ ਦੀ ਛਾਪੇ ਚਾੜੀ ਗਈ ਹੈ। ਅੱਛਾ ਜੀ, ਇਹ ਹੈ ਪਹਿਲੀ ਵਾਰ ਤੁਹਾਨੂੰ ਮੈਂ ਦੱਸ ਰਿਹਾ ਜੀ, ਮੀਆਂ ਝੁੱਲੀ ਦੀ ਲਿਖੀ ਹੋਈ ਲਾਲੀਆਂ ਲੱਕਾਂ ਦੀ ਵਾਰ। ਇਹਦੇ ਵਿੱਚ ਉਹ ਕਹਿੰਦੇ ਨੇ ਮਾਰ ਨੂੰ ਬਰਛੇ ਨਿਕਲਣ ਖਾ ਕੇ, ਵਤ ਨਾ ਕੀ ਤੁਸ ਰਾਜ, ਦਰੁੱਲ ਪਿਆ ਚਨਾ ਤੇ ਅਫਸੋਸ ਹੋਈ ਪੰਜਾਬ। ਅੱਗੇ ਜੀ ਹੈ ਦੂਸਰਾ ਸ਼ੇਰ ਸਾਡੇ ਕੋਲ ਬਾਘਾ ਸਿੰਘ ਵਿਰਕ ਦੀ ਵਾਰ। ਲਿਖਾਰੀ ਮੀਆਂ ਦਾਰਾ ਨੇ, ਕਿਉਂਕਿ ਉਸ ਵੇਲੇ ਇੱਥੇ ਸਿੱਖ ਲੋਕ ਵੀ ਕਾਫੀ ਸਨ, ਅਤੇ ਉਹ ਸਿੱਖਾਂ ਦੇ ਨਾਲ ਜਿਹੜੀ ਮੁਸਲਿਮ ਕਬੀਲਿਆਂ ਦੀ ਜੰਗ ਹੁੰਦੀ ਸੀ, ਉਹਦੇ ਵਿੱਚ ਇਹ ਵਾਰ ਲਿਖੀ ਗਈ ਹੈ। ਔਰ ਇਹਦੇ ਵਿੱਚ ਹਵਾਲਾ ਤੁਹਾਨੂੰ ਹੁਣੀ ਮਿਲੇਗਾ ਇਸ ਤਰ੍ਹਾਂ ਕਰਕੇ ਕਿ ਮੌਜਮ ਆਖੇ ਚਾਚਾ ਕਟਕ ਦੀ ਕੰਡ ਵਿਖਾਈ ਨਾ, ਫੋੜ ਦੇਸਾਂ ਦਲ ਹਜ਼ਾਰ ਦਾ, ਕੋਈ ਵਿਰਲਾ ਰਾਟ ਪੰਜਾਬ ਤੇ, ਫੜੋ ਰਜਾ ਦੇ ਕੇ ਹਥਿਆਰ ਦਾ। ਵੱਧ ਚੜਤਲ ਹੈ ਗਹਿਣੇ ਕੇ ਅਮੀਨ ਦੀ, ਨੱਥੇ ਸਨੇ ਵਿਧਾਏ ਸੋ ਸਾਦੇ, ਵੱਧ ਚੜਤਲ ਹੈ ਰਸ਼ਮਤ ਤੇ ਰਾਤ ਦਿਲਦਾਰ ਦੀ, ਕਾਈ ਨਹੀਂ ਰੀਸ ਪੰਜਾਬੇ। ਅੱਛਾ ਜੀ, ਅੱਗੇ ਇਹ ਮਾਰ ਮੁਗਲ ਦੀ ਵਾਰ ਹੈ ਜੀ। ਇਹ ਵੀ ਉਸੇ ਚੰਡੀਗੜ੍ਹ ਦੇ ਇਲਾਕੇ ਦੀ ਹੈ। ਉਹ ਕਹਿੰਦੇ ਇਹਦੇ ਵਿੱਚ ਲਿਖਿਆ ਜਾਂਦਾ ਜੀ ਇੱਕ ਸ਼ੇਰ ਪੰਜਾਬ ਦੇ ਬਾਰੇ। ਅਸੀਂ ਪੜ੍ਹਦੇ ਨਾਨਕ ਦੀਆਂ ਬਾਣੀਆਂ, ਰਾਤੀ ਜਾਗਦੇ ਸਿੰਘ ਸਪੂਤ ਹਥਿਆਰ ਦੇ, ਸੂਬੇ ਪੰਜਾਬ ਦੇ। ਇਹ ਮੀਰ ਮੁਅੱਜ਼ਮ ਇਹਦੇ ਲਿਖਾਰੀ ਨੇ ਜੀ, ਅਤੇ ਇਹ ਕੰਪਾਈਲ ਕੀਤੀ ਗਈ ਕਿਤਾਬ ਜਨਾਬ ਸਈਦ ਭੁੱਟਾ ਸਾਹਿਬ ਦੀ। ਅੱਛਾ, ਅਤੇ ਅੱਗੇ ਹੁਣ ਅਸੀਂ ਚੱਲਦੇ ਹਾਂ ਜੀ। ਇਹ ਸਾਡੇ ਕੋਲ ਮੌਜੂਦ ਹੈ ਕਾਦਰ ਯਾਰ ਦੀ ਲਿਖੀ ਹੋਈ ਹਰੀ ਸਿੰਘ ਨਲਵਾ ਦੀ ਵਾਰ। ਇਹਦਾ ਜ਼ਮਾਨਾ 1840-50 ਦੇ ਦਰਮਿਆਨ ਦਾ। ਇਹ ਲਿਖਦੇ ਨੇ ਤੇਰੇ ਜੈਸਿਆਂ ਨਮਕ ਹਲਾਲ ਮਰਦਾਂ ਸਾਡਾ ਮੁਲਕ ਪੰਜਾਬ ਆਬਾਦ ਕੀਤਾ। ਇਹ ਹਰੀ ਸਿੰਘ ਨਲਵਾ ਦੀ ਸ਼ਾਨ 'ਚ ਕਹਿ ਰਹੇ ਨੇ। ਸਾਰੇ ਵਿੱਚ ਪੰਜਾਬ ਦੇ ਹੋਈ ਸ਼ਾਦੀ, ਵੱਡੇ ਜਲਸਿਆਂ ਦੇ ਹੋਏ ਜ਼ੋਰ ਯਾਰੋ। ਮੁਜ਼ੱਫਰ ਖਾਨ ਪਠਾਨ ਮੁਲਤਾਨ ਵਾਲਾ, ਜ਼ਰਾ ਤਾਬ ਨਾ ਤੁਸਾਂ ਦੀ ਲਿਆਇਆ ਜੀ, ਕਾਦਰ ਯਾਰ ਕਸ਼ਮੀਰ ਨੂੰ ਮਾਰ ਕੇ ਤੇ ਮੁਲਕ ਪੰਜਾਬ ਵਧਾਇਆ ਜੀ। ਇਹ ਉਹ ਹਰੀ ਸਿੰਘ ਨਲਵਾ ਦੀ ਸ਼ਾਨ ਵਿੱਚ ਕਹਿ ਰਹੇ ਨੇ ਜਦੋਂ ਉਹਨੇ ਮੁਲਤਾਨ ਫਤਿਹ ਕੀਤਾ ਅਤੇ ਕਸ਼ਮੀਰ ਵੀ। ਅੱਛਾ ਜੀ, ਹੁਣ ਅੱਗੇ ਅਸੀਂ ਚੱਲਦੇ ਹਾਂ। ਇਹ ਹੈ ਜੀ ਸਾਡੇ ਕੋਲ ਹੁਣ ਗੁਲਾਮ ਹੈਦਰ ਮਸਤਾਨਾ ਗੌਸਪੁਰ ਥਈਮਾ ਕਬੀਰ ਵਾਲੇ ਦਾ ਹਵਾਲਾ। ਮੁਲਤਾਨ ਦੇ ਕੋਲ ਕਬੀਰ ਵਾਲਾ ਇੱਕ ਮਸ਼ਹੂਰ ਮੋਜ਼ਾ ਹੈ, ਅਤੇ ਉਹਦੇ ਸ਼ਾਇਰ ਨੇ ਗੁਲਾਮ ਹੈਦਰ ਮਸਤਾਨਾ ਗੌਸਪੁਰ ਥਈਮਾ ਦੇ ਰਹਿਣ ਵਾਲੇ। ਉਹ ਕਹਿੰਦੇ ਨੇ ਸ਼ਾਦੀ ਰਾਸੀ ਮਸ਼ਰ ਰਾਵੀ, ਨੀਲੀ ਸਿੰਧ ਚਨਾਬਾਂ ਹਿੰਦ ਪੰਜਾਬਾਂ, ਖੁਦ ਮਸਤਾਨਾ ਰਲਣ ਸੁਹਾਗੀ, ਪੀਕਰ ਮਸਤ ਖਰਾਬਾ ਹੱਥ ਕਸਾਬਾਂ। ਹੁਣ ਇਸ ਤੋਂ ਅੱਗੇ ਜਨਾਬ ਸਾਡੇ ਕੋਲ ਢੋਲੇ ਜਿਹੜੇ ਨੇ, ਬੜੀ ਮਸ਼ਹੂਰ ਸਨਫ ਸਾਡੇ ਬਾਹਰ ਦੀ, ਉਹਦੇ ਕੁਝ ਹਵਾਲੇ ਨੇ। ਇਹ ਰਾਏ ਅਹਿਮਦ ਖਰਲ ਦੇ ਹਵਾਲੇ ਨਾਲ, ਰਾਏ ਅਹਿਮਦ ਖਰਲ ਦੇ ਜਿਹੜੇ ਢੋਲੇ ਲਿਖੇ ਗਏ ਨੇ ਉਹਨਾਂ ਦੇ ਹਵਾਲੇ ਨਾਲ ਇਹ ਹੈ। ਕਾਲ ਬੁਲੰਦ ਦੀ ਬੜੀ ਮਸ਼ਹੂਰ ਕਿਤਾਬ ਹੈ ਡੀ ਜਾ ਸਾਹਿਬ ਦੀ, ਹੜੱਪਾ ਦੇ ਰਹਿਣ ਵਾਲੇ ਸਨ ਔਰ ਬੜਾ ਆਸਾਨ ਕਰ ਗਏ ਨੇ ਪੰਜਾਬੀ ਨਸਲਾਂ ਦੇ ਉੱਤੇ। ਅਤੇ ਇਹਦੇ ਵਿੱਚ ਉਹ ਲਿਖਦੇ ਨੇ ਕਿ ਚੜ੍ਹਿਆ ਅੰਗਰੇਜ਼ ਬਰਕੱਲੀ ਸੱਟ ਧੌਂਸੇ ਤੇ ਮਾਰੇ, ਕੀਤੇ ਸੈਲ ਪੰਜਾਬ ਦੇ ਰਾਠ ਬਹਿ ਕੇ ਡਿੱਠੇ ਸਾਰੇ। ਸ਼ੇਰ ਸ਼ੇਰ ਜੜੀਂਦੇ ਨੇ ਮੀਆਂ ਕੰਮਿਆਂ, ਤੂੰ ਵੀ ਕਾਈ ਗੱਲ ਪੁਰਾਣੀ ਦੱਸ, ਅਹਿਮਦ ਖਾਨ ਸ਼ਹੀਦ ਹੋਇਆ ਤਾਂ ਸਿਰ ਪੰਜਾਬ ਦੇ ਨੂੰ ਬਰਤਾਨੀਆ ਜਕਤਿਆਂ ਨੇ ਹੱਥ। ਅੱਛਾ ਜੀ, ਹੁਣ ਸਾਡੇ ਕੋਲ ਮੌਲਵੀ ਸੁਲੇਮਾਨ ਚਕਵਾਲ ਦੇ ਨੇ। ਇਹਨਾਂ ਦਾ ਜਿਹੜਾ ਜ਼ਮਾਨਾ ਹੈ ਤਕਰੀਬਨ 1899 ਦਾ ਹੈ। ਇਹਨਾਂ ਦੀ ਕਿਤਾਬ ਛਾਪੇ ਚੜੀ ਸੀ ਜੀ। ਇਹ ਕਹਿੰਦੇ ਨੇ ਪਿਸ਼ਾਵਰ ਥੀ ਤਾਂ ਜਮਨਾ ਤਾਈਂ, ਚੰਬਾ ਥੀ ਤਾਂ ਡੇਰਾ। ਇਹ ਬੜਾ ਅਹਿਮ ਸ਼ੇਰ ਹੈ, ਤੁਸੀਂ ਦੇਖਿਓ ਕਿ ਉਹਦੇ 'ਚ ਪੰਜਾਬ ਦੀ ਹਦੂਦ ਵੀ ਤੈਅ ਕਰ ਰਹੇ ਨੇ ਕਿ ਪੰਜਾਬ ਦੀ ਹਦੂਦ ਕਿੱਥੇ ਤੱਕ ਹੈ। ਕਹਿੰਦੇ ਨੇ ਪਿਸ਼ਾਵਰ ਥੀ ਤਾਂ ਜਮਨਾ ਤਾਈਂ, ਚੰਬਾ ਥੀ ਤਾਂ ਡੇਰਾ, ਬੋਲਣ ਸਮਝਣ ਲੋਕ ਪੰਜਾਬੀ, ਸੱਚਾ ਸੁਖਾ ਨੇ ਮੇਰਾ। ਯਾਨੀ ਕਿ ਉਹਦੀ ਹਦੂਦ ਕਿਵੇਂ ਤੈਅ ਕਰ ਰਹੇ ਨੇ। ਕਹਿੰਦੇ ਪਿਸ਼ਾਵਰ ਤੋਂ ਜਮਨਾ ਅਤੇ ਚੰਬਾ
ਚੰਬਾ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਇੰਡੀਅਨ ਪੰਜਾਬ ਦਾ ਹਿੱਸਾ ਹੁੰਦਾ ਸੀ ਪਹਿਲੇ, ਜਿਹੜਾ ਬਿਲਕੁਲ ਇੱਕ ਪਹਾੜੀ ਔਰ ਘਾਟੀ ਦਾ ਇਲਾਕਾ, ਬੜਾ ਮਸ਼ਹੂਰ, ਉੱਥੇ ਡਾਕੂ ਵੀ ਮਸ਼ਹੂਰ ਨੇ। ਇਹ ਉੱਥੇ ਦਾ ਇਲਾਕਾ, ਉੱਥੋਂ ਲੈ ਕੇ ਡੇਰਾ ਗਾਜ਼ੀ ਖਾਨ ਦੀ ਕਰੋ ਗੱਲ ਕਰ ਰਹੇ ਨੇ, ਜਾਂ ਡੇਰਾ ਇਸਮਾਇਲ ਖਾਨ, ਤੁਸੀਂ ਦੋਨੋਂ 'ਚ ਕੋਈ ਵੀ ਸਮਝ ਸਕਦੇ ਹੋ ਕਿ ਪਿਸ਼ਾਵਰ ਥੀ ਤਾਂ ਜਮਨਾ ਤਾਈ, ਚੰਬਾ ਥੀ ਤਾਂ ਡੇਰਾ, ਬੋਲਣ ਸਮਝਣ ਲੋਕ ਪੰਜਾਬੀ, ਸੱਚਾ ਸੁਖਨ ਹੈ ਮੇਰਾ। ਇਹ ਮੌਲਵੀ ਸੁਲੇਮਾਨ, ਇਹ ਚਕਵਾਲ ਤੋਂ ਤਾਲੁਕ ਸੀ ਜੀ, ਇਹਨਾਂ ਦਾ ਮਿਰਾਜਨਾਮਾ ਕੱਲਾਂ ਇਹਨਾਂ ਦੀ ਕਿਤਾਬ ਸੀ। ਅੱਛਾ ਜੀ, ਹੁਣ ਉਹ ਮਸ਼ਹੂਰ ਵੱਡੇ ਸ਼ਹਿਰ ਸਾਡੇ ਸ਼ਾਹ ਹੁਸੈਨ, ਉਹ ਕਹਿੰਦੇ ਨੇ ਮੱਤੀ ਦੇਨੇ ਆ ਅਯਾਨੇ ਨੂੰ, ਲਾਹੌਰ ਵਾਲੇ ਸ਼ਾਹ ਹੁਸੈਨ ਲਾਹੌਰੀ, ਮਾਧੋ ਲਾਲ ਹੁਸੈਨ, ਮੱਤੀ ਦੇਨੀ ਆ ਅਯਾਨੇ ਨੂੰ, ਪੰਜਾਂ ਨਦੀਆਂ ਦੇ ਮੂੰਹ ਆਇਓ ਕਿਹਾ ਦੋਸਤ ਮੁਹਾਣੇ ਨੂੰ। ਅੱਗੇ ਸਾਡੇ ਕੋਲ ਆ ਜਾਂਦੇ ਨੇ ਮੀਆਂ ਮੁਹੰਮਦ ਬਖਸ਼ ਮੀਰਪੁਰ ਵਾਲੇ, ਉਹ ਕਹਿੰਦੇ ਨੇ ਜਾਂਦਾ ਤਰਫ ਬੰਗਾਲੇ ਕੋਈ ਬਾਜ਼ ਪੰਜਾਬ ਸਿਧਾਏ, ਅੰਮ੍ਰਿਤਸਰ ਲਾਹੌਰ ਡੁਡੇਂਦੇ ਕਈ ਪਿਸ਼ਾਵਰ ਆਏ। ਫਿਰ ਆਪਣੀ ਜ਼ੁਬਾਨ ਦੇ ਬਾਰੇ 'ਚ ਕਹਿੰਦੇ ਨੇ ਦੋ ਇੱਕ ਨਾਮ ਪਰੀ ਦੇ ਰੱਖੇ ਮੈਂ ਵੀ ਵਿੱਚ ਪੰਜਾਬੀ, ਜਿਸ ਦੀ ਸਖਤਾ ਪਵੇ ਨਾ ਸ਼ੇਰੀ ਸ਼ਾਇਕ ਪੜਨ ਸ਼ਤਾਬੀ। ਫਿਰ ਇੱਕ ਹੋਰ ਉਹਨਾਂ ਦਾ ਸ਼ੇਰ ਹੈ, ਜਿਉਂ ਸ਼ਾਇਰ ਪੰਜਾਬੀ ਕਰਦੇ ਹੋ ਕੰਮ ਤੁਰਤ ਕਰੀਦਾ, ਪਰ ਉਹ ਸਿਫਤ ਨਾ ਲਾਇਕ ਇੱਥੇ ਉੱਚਾ ਰੂਪ ਪਰੀ ਦਾ। ਜੋ ਮਹਿਬੂਬਾ ਦੀ ਗੱਲ ਦੱਸਦਾ ਨਜ਼ਮੀ ਮਰਦ ਹਸਾਬੀ, ਕੁਝ ਕੁਝ ਡੋਲ ਹੋਵੇਗੀ ਉਹ ਕਿਧਰੇ ਹੋਗ ਪੰਜਾਬੀ। ਇਹ ਸਾਡੇ ਮਸ਼ਹੂਰ ਸ਼ਾਇਰ ਨੇ, ਇਹ ਮੀਰਪੁਰ 'ਚ ਨੇ, ਜਿਹੜਾ ਹੁਣ ਕਸ਼ਮੀਰ ਵਿੱਚ ਹੈ। ਇਹ ਤੁਸੀਂ ਨੋਟ ਕਰਨਾ ਹੈ ਗੱਲ ਨੂੰ ਕਿ ਹੁਣ ਇਹ ਸ਼ਾਇਰ ਜਿਹੜੇ ਨੇ ਉਹ ਕਸ਼ਮੀਰੀ ਗਿਣੇ ਜਾਂਦੇ ਨੇ, ਪਰ ਉਹਨਾਂ ਨੇ ਆਪਣੀ ਜ਼ੁਬਾਨ ਦੇ ਬਾਰੇ ਜੋ ਆਖਿਆ ਤੁਹਾਡੇ ਸਾਹਮਣੇ। ਇਸ ਤੋਂ ਇਲਾਵਾ ਇਹਨਾਂ ਨੇ ਆਪਣੀ ਕਿਤਾਬ ਦੇ ਆਖਰ 'ਚ ਮੀਆਂ ਮੁਹੰਮਦ ਬਖਸ਼ ਨੇ ਇੱਕ ਲੰਬਾ ਮੁਕੱਦਮਾ ਵੀ ਦਿੱਤਾ ਪੰਜਾਬ ਦੇ ਸ਼ਾਇਰਾਂ ਦਾ, ਜਿਹੜਾ ਸਾਫ਼ ਦੱਸਦਾ ਹੈ ਕਿ ਇਹ ਪੰਜਾਬ ਔਰ ਪੰਜਾਬੀ ਆਪਣੀ ਜ਼ੁਬਾਨ ਨੂੰ, ਆਪਣੀ ਜ਼ੁਬਾਨ ਦੇ ਵਿੱਚ ਪੰਜਾਬੀ ਦੇ ਹਵਾਲੇ ਦੇ ਕੇ ਕੀ ਸਾਬਤ ਕਰਨਾ ਚਾਹੁੰਦੇ ਨੇ। ਇਹ ਉਹ ਲੇਕਿਨ ਬਹੁਤ ਲੰਬਾ ਮੁਕੱਦਮਾ ਹੈ, ਮੈਂ ਤੁਹਾਡੇ ਸਾਹਮਣੇ ਨਹੀਂ ਰੱਖਾਂਗਾ। ਮੈਂ ਤੁਹਾਡੇ ਸਾਹਮਣੇ ਹੁਣ ਥੋੜ੍ਹਾ ਜਿਹਾ ਅੱਗੇ ਚੱਲਾਂਗਾ ਅਤੇ ਵਾਰਿਸ ਸ਼ਾਹ ਸਾਹਿਬ ਹੁਣ ਕੀ ਕਹਿੰਦੇ ਨੇ, ਦਾ ਲੈਜੈਂਡ ਆਫ ਪੰਜਾਬ, ਲੈਜੈਂਡਰੀ ਸ਼ਾਇਰ ਪੰਜਾਬ ਦੇ ਵਾਰਿਸ ਸ਼ਾਹ ਸਾਹਿਬ ਕਿਵੇਂ ਫਰਮਾਉਂਦੇ ਨੇ ਪੰਜਾਬੀ ਦੇ ਬਾਰੇ 'ਚ। ਉਹ ਕਹਿੰਦੇ ਨੇ ਕਿ ਉਹਨਾਂ ਦੀ ਬੋਲੀ ਜੋ ਕਿ ਲਹਿੰਦੀ ਹੈ, ਉਸ ਹਵਾਲੇ ਨਾਲ ਤੁਸੀਂ ਸਮਝ ਜਾਓਗੇ ਉਹ ਜੋ ਕਹਿ ਰਹੇ ਨੇ। ਕਰਨ ਹੀਓ ਮਾਰ ਬੁੱਗਾ, ਇਹਦੀ ਸਹੀ ਪ੍ਰੋਨਾਊਂਸੀਏਸ਼ਨ ਕੋਈ ਲਹਿੰਦੀ ਬੋਲੀ ਬੋਲਣ ਵਾਲੀ ਕਰ ਸਕਦਾ। ਮੇਰੀ ਜੋ ਕਿ ਆਪਣੀ ਮਾਦਰੀ ਜ਼ੁਬਾਨ ਜਿਹੜੀ ਹੈ ਉਹ ਦੁਆਬੀ ਹੈ, ਇਸ ਲਈ ਥੋੜ੍ਹਾ ਮੈਨੂੰ ਮਾफ़ ਕਰਿਆ ਜੇ ਕਿ ਇਹਦੀ ਅਦਾਇਗੀ ਹੋ ਸਕਦਾ ਮੈਂ ਗਲਤ ਕਰ ਰਿਹਾ ਹਾਂ। ਕਰਨ ਹੀਓ ਮਾਰ ਬੁੱਗਾ ਵਹਿਣ ਡੇਰੀਆਂ ਤੇ ਖੱਲੀ ਮਾਰਿਆ ਨੇ, ਵਾਰਿਸ ਸ਼ਾਹ ਜੋ ਦਲਾ ਪੰਜਾਬ ਲੁੱਟੀ ਤੇ ਉਹ ਜੋਗੀ ਨੂੰ ਲੁੱਟ ਉਜਾੜਿਆ ਨੇ। ਫਿਰ ਕਹਿੰਦੇ ਨੇ ਬਾਈਆਂ ਕੁਤਬਾਂ ਦੇ ਵਿੱਚ ਹੈ ਪੀਰ ਕਾਮਲ, ਜਿਸ ਦੀ ਅੱਜ ਦੀ ਜ਼ੋਹਦ ਮਨਜ਼ੂਰ ਹੈ ਜੀ, ਸ਼ਕਰਗੰਜ ਨੇ ਮਕਾਨ ਕੀਤਾ, ਦੁੱਖ ਦਰਦ ਪੰਜਾਬ ਦਾ ਦੂਰ ਹੈ ਜੀ। ਫਿਰ ਕਹਿੰਦੇ ਨੇ ਰੱਬ ਜੇੜ ਨਾ ਕੋਈ ਹੈ ਜਗ ਦਾਤਾ, ਜ਼ਮੀਨ ਜੇੜ ਨਾ ਕਿਸੇ ਦੀ ਸਾਬਰੀ ਵੇ, ਮੱਜੀ ਜੇੜ ਨਾ ਕਿਸੇ ਦੇ ਹੋਣ ਜਿਹੜੇ ਰਾਜ ਹਿੰਦ ਪੰਜਾਬ ਨਾ ਬਾਬਰੀ ਵੇ। ਅੱਗੋਂ ਕਹਿੰਦੇ ਨੇ ਅਲੀ ਜਿਹਾ ਕਤਲ ਗੁਲਾਮ ਕੀਤਾ, ਹਜ਼ਰਤ ਅਲੀ ਦੇ ਬਾਰੇ ਫਰਮਾ ਰਹੇ ਨੇ, ਹਜ਼ਰਤ ਅਲੀ ਜਿਹਾ ਕਤਲ ਗੁਲਾਮ ਕੀਤਾ, ਖਬਰ ਹੋਈ ਨਾ ਮੂਲ ਅਸਹਾਬੀਆਂ ਜੀ, ਕੁੜੀਆਂ ਪਿੰਡ ਦੀਆਂ ਬੈਠ ਕੇ ਧੜਾ ਕੀਤਾ ਲੈਣੀਆਂ ਅੱਜ ਕੰਧਾਰ ਪੰਜਾਬੀਆਂ ਜੀ। ਫਿਰ ਉਹ ਕਹਿੰਦੇ ਨੇ ਜੀ ਕਿ ਇਹ ਵੀ ਬੜਾ ਅਹਿਮ ਸ਼ੇਰ ਹੈ, ਮੈਂ ਇਹਦੀ ਤਸ਼ਰੀਹ 'ਚ ਹੁਣ ਜਾਵਾਂ ਟਾਈਮ ਫਿਰ ਅੱਗੇ ਵੱਧ ਜਾਏਗਾ ਕਿਉਂਕਿ ਇਹ ਕੰਧਾਰ ਦਾ ਹਵਾਲਾ ਵਿੱਚ ਤਾਂ ਬੜਾ ਮਜ਼ੇ ਦਾ ਹੈ। ਲੇਕਿਨ ਬਹਰਹਾਲ ਹੁਕਮ ਹੋਰ ਅੱਜ ਹੋ ਗਿਆ, ਅੱਜ ਮਿਲੀ ਪੰਜਾਬ ਕੰਧਾਰੀਆਂ ਨੂੰ, ਤੇਰੇ ਜੋਬਾ ਦਾ ਰੰਗ ਕਿਸੇ ਖਸ ਲਿਆ, ਹੋਨੋ ਮਾਨ ਜਿਉਂ ਲਿੰਕ ਉਤਾਰੀਆਂ ਨੂੰ। ਫਿਰ ਕਹਿੰਦੇ ਨੇ ਭਵਾਂ ਵਾਂਗ ਕਮਾਨ ਲਾਹੌਰ ਦਿਸਣ, ਕੋਈ ਹੁਸਨ ਨਾ ਅੰਤ ਹਿਸਾਬ ਦਾ ਜੀ, ਸੁਰਮਾ ਨੈਣਾ ਦੀ ਧਾਰ ਵਿੱਚ ਫੱਬ ਰਿਹਾ, ਚੜਿਆ ਹਿੰਦ ਤੇ ਕਟਕ ਪੰਜਾਬ ਦਾ ਜੀ। ਇਹ ਵੀ ਬੜਾ ਅਹਿਮ ਤਾਰੀਖੀ ਸ਼ੇਰ ਹੈ, ਚੜਿਆ ਹਿੰਦ ਤੇ ਕਟਕ ਪੰਜਾਬ ਦਾ, ਲਸ਼ਕਰ ਪੰਜਾਬ ਦਾ ਚੜਿਆ, ਲੇਕਿਨ ਫਿਰ ਟਾਈਮ ਅਗਲੇ ਕਿਸੇ ਸ਼ੇਰ 'ਚ ਤੁਹਾਨੂੰ ਬਿਆਨ ਕਰਾਂਗਾ ਇਹਦੀ ਤਸ਼ਰੀਹ। ਕਹਿੰਦੇ ਨੇ ਸੂਬਾਦਾਰ ਨੂੰ ਤਲਬ ਸਿਪਾਹ ਦੀ ਦਾ ਅਤੇ ਚਾਕਰਾਂ ਕਾਟ ਕਸੂਰ ਦਾ ਹੈ, ਸਾਰੇ ਮੁਲਕ ਖਰਾਬ ਪੰਜਾਬ ਵਿੱਚੋਂ ਸਾਨੂੰ ਵੱਡਾ ਅਫਸੋਸ ਕਸੂਰ ਦਾ। ਇਹ ਆਪਣੇ ਪੀਰ ਸਾਹਿਬ ਦੇ ਬਾਰੇ 'ਚੋਂ ਕਹਿੰਦੇ ਨੇ। 18ਵੀਂ ਸਦੀ ਦੇ ਸ਼ਾਇਰ ਹੋਏ ਨੇ ਵਾਰਿਸ ਸ਼ਾਹ ਸਾਹਿਬ, ਔਰ ਉਹ ਪੰਜਾਬੀ ਦੇ ਹਵਾਲੇ ਤੁਹਾਡੇ ਸਾਹਮਣੇ ਬੜੇ ਖੁੱਲ੍ਹ ਕੇ ਬਿਆਨ ਕੀਤੇ ਨੇ। ਹੁਣ ਬੜੀ ਅਹਿਮ ਹਵਾਲਾ ਸਾਡੇ ਕੋਲ ਜੀ, ਇਹ ਖਾਜਾ ਫਰੀਦ ਸਾਹਿਬ ਦਾ। ਇਹਨਾਂ ਨੇ 3 ਜਗ੍ਹਾ ਗੱਲ ਕੀਤੀ ਕਿਉਂਕਿ ਇਹ ਇੱਕ ਮੁਤਨਾਜ਼ਾ ਹੁਣ ਬਣ ਚੁੱਕਿਆ ਜੀ ਕਿ ਸਰਾਇਕੀ ਨੇ, ਪੰਜਾਬੀ ਨੇ, ਵਲਾ। ਇਹਨਾਂ ਦੀ ਮੈਂ ਜ਼ੁਬਾਨ ਦੇ ਹਵਾਲੇ ਵੀ ਤੁਹਾਨੂੰ ਦਿਆਂਗਾ ਅਗਲੇ ਕਿਸੇ ਵੀਡੀਓ ਦੇ ਵਿੱਚ, ਇਹਨਾਂ ਦੀ ਪ੍ਰੋਗਰਾਮ ਕਰਾਂਗਾ ਕਿ ਇਹਨਾਂ ਦੀ ਜ਼ੁਬਾਨ ਨੂੰ ਪੰਜਾਬੀ ਕਿਹਾ, ਸਿੱਧਾ ਜ਼ੁਬਾਨ ਨੂੰ ਪੰਜਾਬੀ ਕਿਹਾ। ਇੱਥੇ ਸਿਰਫ ਪੰਜਾਬ ਦੇ ਹਵਾਲੇ ਨੇ, ਇਹਨਾਂ ਦੇ ਕਲਾਮ 'ਚ ਲੱਭਦੇ ਨੇ। ਔਰ ਇਹ ਕਲਾਮ ਜਿਹੜਾ ਸੋਧਿਆ ਮਜਾਜ ਜਤੋਈ ਸਾਹਿਬ ਦਾ, ਅਤੇ ਇਸ ਲਈ ਕੋਈ ਸ਼ੱਕ ਵੀ ਨਾ ਕਰੇ ਕਿ ਮੈਂ ਪੱਲਿਓਂ ਪਾ ਲੈਣੇ। ਇਹ ਜਨਾਬ ਉਹਨਾਂ ਦਾ ਹਵਾਲਾ ਤੁਹਾਡੇ ਅੱਗੇ ਰੱਖਣ ਲੱਗਾ ਜੀ। ਸਾਡਾ ਦੋਸਤ ਦਿੱਲੀ ਦਾ ਨੂਰ ਮੁਹੰਮਦ ਖਾਜਾ, ਡੋਲਾ ਯਾਰ ਚਾਹੀਦਾ ਨੂਰ ਮੁਹੰਮਦ ਖਾਜਾ, ਅਰਬ ਵੀ ਤੈਡੀ ਅਜਮ ਵੀ ਤੈਡੀ, ਮੁਲਕ ਪੰਜਾਬ ਦਾ ਰਾਜਾ। ਇਹ ਬੜੀ ਅਹਿਮ ਗੱਲ ਹੈ ਕਿ ਮੁਲਕ ਪੰਜਾਬ ਦਾ ਰਾਜਾ ਕਿਹਨੂੰ ਕਹਿ ਰਹੇ ਨੇ। ਮੁਲਕ ਪੰਜਾਬ ਉਹਨਾਂ ਦਾ ਇਲਾਕਾ ਚਿਸ਼ਤੀਆਂ, ਅਤੇ ਉਸ ਵੇਲੇ ਬਹਾਵਲਪੁਰ ਸਟੇਟ 'ਚ ਆਉਂਦਾ ਸੀ, ਅਤੇ ਇਹਦਾ ਮਤਲਬ ਹੈ ਕਿ ਜਦੋਂ ਉਹਨਾਂ ਨੂੰ ਪੰਜਾਬ ਦਾ ਰਾਜਾ ਕਹਿ ਰਹੇ ਨੇ ਤਾਂ ਉਹਦਾ ਸਾਫ਼ ਮਤਲਬ ਇਹੀ ਹੈ ਕਿ ਚਿਸ਼ਤੀਆਂ ਦੇ ਇਲਾਕੇ ਨੂੰ ਪੰਜਾਬ ਸ਼ਾਮਲ ਸਮਝਦੇ ਨੇ, ਯਾਨੀ ਕਿ ਬਹਾਵਲਪੁਰ ਸਟੇਟ ਨੂੰ ਪੰਜਾਬ ਦਾ ਹਿੱਸਾ ਮੰਨਦੇ ਨੇ। ਇਹ ਬੜੀ ਅਹਿਮ ਗੱਲ ਹੈ, ਇਹਦੇ ਤਰ੍ਹਾਂ ਦਾ ਤੁਹਾਨੂੰ ਮੈਂ ਗੱਲ ਕਰਾਂਗਾ, ਲੇਕਿਨ ਹਾਲੇ ਜ਼ਰਾ ਮੁਖਤਸਰ। ਫਿਰ ਕਹਿੰਦੇ ਨੇ ਤਤੀ ਥੀ ਜੋਗਨ ਚੌਧਾਰ ਫਿਰਾਂ, ਹਿੰਦ ਸਿੰਧ ਪੰਜਾਬ ਤੇ ਬਾਲ ਫਿਰਾਂ। ਫਿਰ ਕਹਿੰਦੇ ਨੇ ਹੈ ਅਰਬ ਸ਼ਰੀਫ ਸਦਾਈ, ਬੋ ਸਿੰਧ ਪੰਜਾਬ ਦੀ ਆਈ। ਇਹ ਉਦੋਂ ਦਾ ਸ਼ੇਰ ਹੈ ਜਦੋਂ ਇਹ ਹਜ ਤੋਂ ਵਾਪਸ ਆ ਰਹੇ ਸਨ, ਅਤੇ ਇਹਨਾਂ ਨੇ ਕਿਹਾ ਕਿ ਮੈਨੂੰ ਸਿੰਧ ਪੰਜਾਬ ਦੀ ਖੁਸ਼ਬੂ ਆ ਰਹੀ ਹੈ। ਅੱਛਾ ਅੱਗੇ ਚਲੋ ਜੀ, ਬੁੱਲੇ ਸ਼ਾਹ ਸਾਹਿਬ ਨੇ ਬੜਾ ਮਸ਼ਹੂਰ ਸ਼ੇਰ, ਉਹਨਾਂ ਦਰ ਖੁੱਲ੍ਹਾ ਅਸ਼ਰ ਅਜ਼ਾਬ ਦਾ ਬੁਰਾ ਹਾਲ ਹੋਇਆ ਪੰਜਾਬ ਦਾ। ਫਿਰ ਅੱਗੋਂ ਚਲੀਏ ਅਤੇ ਜਨਾਬ ਸਾਡੇ ਕੋਲ ਲੁਤਫ ਅਲੀ ਬਹਾਵਲਪੁਰੀ ਸਾਹਿਬ ਨੇ। ਕੋਈ ਤੁਹਾਨੂੰ ਮੈਂ ਕਿਹਾ ਸੀ ਮੈਂ ਮੀਰਪੁਰ ਤੱਕ ਬਹਾਵਲਪੁਰ ਤੱਕ ਤੁਹਾਨੂੰ ਲਡੇਰੇ ਤੱਕ ਸਾਰੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਪੰਜਾਬੀ ਦਾ ਹਵਾਲਾ ਦਿਆਂਗਾ। ਉਹ ਕਹਿੰਦੇ ਨੇ ਹਜ਼ਰਤ ਮੁਲਕ ਪੰਜਾਬ ਉੱਤੇ ਪੰਜਤਨ ਪਾਕ ਦਾ ਸਾਇਆ, ਸੁਭਾਨ ਅੱਲਾ। ਯਾਨੀ ਕਿ ਤੁਸੀਂ ਦੇਖੋ ਉਹ ਪੰਜਾਬ ਨੂੰ ਕਿੰਨੀ ਮੁਹੱਬਤ
ਅਕੀਦਤ ਨਾਲ ਯਾਦ ਕਰ ਰਹੇ ਨੇ, ਐਵੇਂ ਜਿਵੇਂ ਕੋਈ ਆਪਣੇ ਘਰ ਨੂੰ ਯਾਦ ਕਰਦਾ ਹੈ, ਆਪਣੇ ਵਤਨ ਨੂੰ ਯਾਦ ਕਰਦਾ ਹੈ। ਉਹ ਕਹਿੰਦੇ ਨੇ ਹਜ਼ਰਤ ਮੁਲਕ ਪੰਜਾਬ ਉੱਤੇ, ਮੇਰੇ ਪੰਜਾਬ ਨੂੰ ਖਾਲੀ ਪੰਜਾਬ ਨਹੀਂ ਕਹਿ ਰਹੇ, ਉਹਨੂੰ ਹਜ਼ਰਤ ਮੁਲਕ, ਕਈ ਜਗ੍ਹਾ ਹਜ਼ਰਤ ਪਾਕ ਵੀ ਆਇਆ ਹੈ ਤੇ ਹਜ਼ਰਤ ਪਾਕ ਵੀ ਹੈ। ਮਜਾਜ ਤੋਈ ਸਾਹਿਬ ਨੇ ਕਿਹਾ ਜੀ ਹਜ਼ਰਤ ਪਾਕ ਜ਼ਿਆਦਾ, ਚਲੋ ਜੀ ਹਜ਼ਰਤ ਪਾਕ ਕਹਿ ਲਓ, ਲੇਕਿਨ ਇਹ ਅਕੀਦਤ ਤੁਹਾਨੂੰ ਉਹ ਵਾਜ਼ੇ ਹੋਏਗੀ ਪੰਜਾਬ ਦੇ ਬਾਰੇ 'ਚ ਉਹਨਾਂ ਦੀ, ਜਿੱਥੇ ਅੱਜ ਪੰਜਾਬ ਦੇ ਖਿਲਾਫ ਨਫ਼ਰਤ ਵੰਡੀ ਜਾ ਰਹੀ ਜਿਸ ਇਲਾਕੇ ਦੇ ਵਿੱਚ, ਉੱਥੇ ਉਹ ਕਹਿੰਦੇ ਨੇ ਹਜ਼ਰਤ ਪਾਕ ਪੰਜਾਬ ਉੱਤੇ ਹੈ, ਪੰਜਤਰ ਪਾਕ ਦਾ ਸਾਇਆ ਪੀਰ ਬਹਾਉਦੀਨ ਮੈਂਡਾਜਾ ਨੂਰ ਜ਼ਹੂਰ ਦਿਖਾਇਆ। ਇਹ 18ਵੀਂ ਸਦੀ ਦੀ ਤਸਨੀਫ ਹੈ ਜੀ, ਇਹਨਾਂ ਦੀ 1790 ਦਾ ਵੇਲਾ ਇਸ ਕਿਤਾਬ ਦਾ ਹੈ। ਹੁਣ ਅੱਗੇ ਮੈਂ ਜਿਹੜਾ ਤੁਹਾਨੂੰ ਆਖਰੀ ਹਵਾਲਾ ਦੇਣ ਲੱਗਾ, ਇਹ ਹੈ ਜੀ ਸ਼ਾਹ ਲਤੀਫ ਸਾਈਂ ਦਾ, ਸਿੰਧ 'ਚੋਂ। ਇਹਨਾਂ ਦੀ ਵੀ ਤੁਸੀਂ ਜਾਣਦੇ ਹੋ ਕਿ 17ਵੀਂ 18ਵੀਂ ਸਦੀ ਬਣਦੀ ਹੈ, ਔਰ ਬਹੁਤ ਬੜੇ ਸ਼ਹਿਰ ਜਿਵੇਂ ਬੁੱਲੇ ਸ਼ਾਹ ਪੰਜਾਬ 'ਚ ਜਾਂ ਵਾਰਿਸ ਸ਼ਾਹ, ਇਹੀ ਇਹਨਾਂ ਦੀ ਹੈਸੀਅਤ ਉੱਤੇ ਸਿੰਧ 'ਚ ਹੈ। ਇਹ ਮੇਰੇ ਲਈ ਲਿਖਣਾ ਪੜ੍ਹਨਾ ਥੋੜ੍ਹਾ ਮੁਸ਼ਕਿਲ ਹੈ, ਕਿਉਂਕਿ ਇਹ ਸਿੰਧੀ ਉਹ 'ਚ ਅਲਫਾਬੈਟ 'ਚ ਲਿਖਿਆ ਹੋਇਆ, ਲੇਕਿਨ ਜਿੰਨਾ ਵੀ ਮੈਨੂੰ ਪੜ੍ਹਿਆ ਜਾਂਦਾ ਮੈਂ ਤੁਹਾਡੇ ਅੱਗੇ ਰੱਖ ਦਿੰਦਾ। ਇਹ ਕਹਿੰਦੇ ਨੇ ਇਹ ਕਈ ਪੁਰਿयों ਪੰਜਾਬ ਤੀ ਕਿਹੜੇ ਚੱਕਲ ਮਟੀ ਚਮਕਾਰ, ਸਾਣਿਮ ਸਦਾਈ ਕਰੀ ਮਿੱਟੀ ਸਿੰਧ ਸੁਕਾਰ। ਇਹ ਹੁਣ ਮੈਂ ਖਾਈ ਪੜ੍ਹਿਆ ਗਲਤ है, ਮੈਨੂੰ कोई पता नहीं है, लेकिन मैं ਤੁਹਾਨੂੰ ਤਰਜਮਾ ਦੱਸ ਦਿੰਦਾ। ਕੁਛ ਪਹੁੰਚੀ ਪੰਜਾਬ की तरफ, ਕੁਛ ਨੇ ਕੀ ਚਕਵਾਲ ਪਰ ਚਮਕਾਰ। ਇਹ ਬਾਰਿਸ਼ਾਂ ਦੇ ਬਾਰੇ 'ਚ ਕਹਿ ਰਹੇ ਨੇ ਕਿ ਵੀ ਬੱਦਲ ਉੱਠੇ ਨੇ, ਬਦਲੀਆਂ ਉੱਠੀਆਂ ਨੇ ਔਰ ਉਹ ਵਸ ਰਹੀਆਂ ਨੇ, ਤੇ ਉਹਦੇ ਉਸ ਸਿਲਸਿਲੇ 'ਚ ਉਹਨਾਂ ਨੇ ਜ਼ਿਕਰ ਕੀਤਾ ਕਿ ਕੁਝ ਬੱਦਲ ਜਿਹੜੇ ਨੇ ਉਹ ਚਕਵਾਲ 'ਤੇ ਚਮਕੇ ਨੇ, ਤੇ ਕੁਝ ਪੰਜਾਬ 'ਤੇ ਜਾ ਕੇ ਚਮਕੇ ਨੇ। ਹੁਣ ਖਾਸ ਤੌਰ 'ਤੇ ਜਿਹੜੇ ਸਾਡੇ ਸਿੰਧੀ ਦੋਸਤ ਬਹੁਤ ਜ਼ਿਆਦਾ ਇਹਦੇ ਖਿਲਾਫ ਬੋਲਦੇ ਨੇ, ਉਹਨਾਂ ਨੂੰ ਆਪਣੀ ਵੱਡੇ ਸ਼ਾਇਰ ਦੇ ਇਹੀ ਗਵਾਹੀ ਜਿਹੜੀ ਹੈ, ਉਹਦਾ ਹਵਾਲਾ ਜਿਹੜਾ ਉਹਦਾ ਲਿਹਾਜ਼ ਹੀ ਕਰ ਲੈਣਾ ਚਾਹੀਦਾ। ਸਿੱਧੂ ਮੁਲਤਾਨੀ ਨੂੰ ਤੁਸੀਂ ਦਿਓ ਇਜਾਜ਼ਤ, ਇਨਸ਼ਾਅੱਲਾ ਅਗਲੀ ਵੀਡੀਓ ਦੇ ਵਿੱਚ ਕੁਛ ਨਵੀਂ ਮਾਲੂਮਾਤ ਲੈ ਕੇ ਆਪਣੇ ਪੰਜਾਬੀ ਦੋਸਤਾਂ ਨਾਲ, ਆਪਣੇ ਨਾਬਾਲਗ ਪੰਜਾਬੀ ਦੋਸਤਾਂ ਨਾਲ ਥੋੜ੍ਹਾ ਕਚਹਿਰੀ ਕਰਾਂਗੇ, ਜਿਹੜੇ ਪੰਜਾਬੀ ਸਵਾਲ ਵਿਚਾਰੇ ਬਿਲਕੁਲ ਨਹੀਂ ਸਮਝਦੇ। ਤੇ ਮੈਂ ਆਪਣੀ ਨਿੱਕੀ ਜਿਹੀ ਕੋਸ਼ਿਸ਼ ਕਰ ਰਿਹਾ ਕਿ ਮੋਟੀ ਮੋਟੀ ਉਹਨਾਂ ਦੇ ਅੱਗੇ ਇਹ ਚੀਜ਼ਾਂ ਰੱਖੀਆਂ ਜਾਣ। ਕਾਸ਼ਿਫ ਸਰ, ਤੁਹਾਨੂੰ ਇਜਾਜ਼ਤ ਦਿਓ, ਰੱਬ ਰਾਖਾ, ਫੀ ਅਮਾਨ ਅੱਲਾ।